ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 23 ਅਕਤੂਬਰ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲਾਂ ਕਾਊਂਟਡਾਊਨ 37 ਡੇਜ਼ ਟੂ ਗੋ। 37 ਦਿਨ ਰਹਿ ਗਏ ਨੇ ਫੀਲਡ ਮਾਰਸ਼ਲ ਆਸਿਮ ਮੁਨੀਰ ਦੀ ਦੂਜੀ ਰਿਟਾਇਰਮੈਂਟ ਤੇ ਮੁਲਕ 'ਚ ਨਵੇਂ ਆਰਮੀ ਚੀਫ ਦੇ ਆਉਣ 'ਚ। ਅੱਜ ਦੀਆਂ ਖਬਰਾਂ ਵਾਲੇ ਪਾਸੇ ਜੇ ਚੱਲੀਏ ਤੇ ਪਹਿਲੀ ਖਬਰ ਤੁਹਾਨੂੰ ਮੇਰਾ ਮੂਡ ਵੇਖ ਕੇ ਵੀ ਅੰਦਾਜ਼ਾ ਹੋ ਰਿਹਾ ਹੋਏਗਾ ਵੀ ਦੁਖੀ ਖਬਰ ਹੈ, ਤਕਲੀਫ ਦੇਣ ਵਾਲੀ ਹੈ, ਗੁੱਸੇ ਵਾਲੀ ਖਬਰ ਹੈ। ਔਰ ਇਹ ਖਬਰ ਵੀ ਇਹੋ ਜਿਹੀ ਹੈ ਜਿਹੜੀ ਸਾਨੂੰ ਬਾਰ-ਬਾਰ ਦੇਣੀ ਪੈਂਦੀ ਹੈ ਔਰ ਇਹਦੇ 'ਤੇ ਤਕਲੀਫ ਵੀ ਹੁੰਦੀ ਹੈ। ਇੱਕ ਹੋਰ ਨੌਜਵਾਨ ਆਪਣੇ ਗਲ 'ਤੇ ਸੰਗ 'ਤੇ ਗਲ 'ਤੇ ਜੋ ਵੀ ਆਖਣਾ ਤੁਸੀਂ ਧੌਣ 'ਤੇ ਡੋਰ ਫਿਰਨ ਦੇ ਨਾਲ ਮਰ ਗਿਆ। ਇਹ ਲਾਹੌਰ ਦੇ ਵਿੱਚ ਇੱਕ ਹੋਰ ਵਾਕਿਆ ਹੋਇਆ, ਨਵਾਂ ਕੋਟ ਲਾਹੌਰ। ਔਰ ਇਹ ਪਹਿਲੀ ਖਬਰ ਇਸ ਤੋਂ ਰੱਖੀ ਹੈ ਵੀ ਹੁਣ ਦੋਹਰੇ ਬਸੰਤ ਤੇ ਇਹ ਸਾਰਾ ਕੁਝ ਤੁਹਾਨੂੰ ਪਤਾ ਫਰਵਰੀ ਮਾਰਚ ਤੱਕ ਚੱਲਣਾ ਹੈ ਤੇ ਪਤਾ ਨਹੀਂ ਕਿੰਨੇ ਕੁ ਮਾਵਾਂ ਦੇ ਲਾਲ ਜਿਹੜੇ ਨੇ ਉਹਨਾਂ ਦੇ ਗਾਟੇ ਵੱਢੇ ਜਾਣੇ ਨੇ। ਨਾ ਡੋਰ ਬਣਾਉਣ ਵਾਲਿਆਂ ਨੂੰ ਸ਼ਰਮ ਆਉਣੀ ਹੈ ਤੇ ਨਾ ਇਹਦੇ ਉੱਤੇ ਜਿਹੜਾ ਜ਼ਾਹਿਰ ਹਕੂਮਤੀ ਮਸ਼ੀਨਰੀ ਹੈ ਪੂਰੀ ਦੀ ਪੂਰੀ, ਜਿੰਨੇ ਇਹਦੇ 'ਤੇ ਕੰਟਰੋਲ ਕਰਨਾ, ਉੱਥੇ ਵੀ ਕੋਈ 4 ਰੁਪਈਏ ਲੈ ਕੇ, ਛਿੱਲੜ ਲੈ ਕੇ, ਰਿਸ਼ਵਤ ਲੈ ਕੇ ਤੇ ਇਹੋ ਜਿਹੀਆਂ ਡੋਰਾਂ ਬਣਦੀਆਂ ਰਹਿਣੀਆਂ ਨੇ ਤੇ ਅਣਜਾਣੇ ਜਿਹੜੇ ਨੇ ਉਹਨਾਂ ਦੀਆਂ ਕਿਸੇ ਦੀ ਧੌਣ ਕੱਟੀ ਜਾਣੀ ਹੈ ਤੇ ਕਿਸੇ ਦੀ ਕੋਈ ਹੋਰ ਸ਼ੈ ਕੱਟੀ ਜਾਣੀ ਵਿਚਾਰੇ ਦੀ। ਮੋਟਰਸਾਈਕਲ 'ਤੇ ਸਭ ਤੋਂ ਜ਼ਿਆਦਾ ਇਹ ਹਾਦਸਾ ਹੁੰਦਾ ਹੈ, ਨਿਕਲਦੇ ਨੇ ਸਪੀਡ ਨਾਲ, ਅੱਗੋਂ ਧੌਣ 'ਤੇ ਡੋਰ ਫਿਰਦੀ ਹੈ ਤੇ ਧੌਣ ਕੱਟੀ ਜਾਂਦੀ, ਉੱਥੇ ਹੀ ਜਾਨ ਨਿਕਲ ਜਾਂਦੀ ਹੈ ਤੜਫ ਕੇ। ਨਾ ਹਸਪਤਾਲ ਖੜਨ ਜੋਗਾ ਵੇਲਾ ਮਿਲਦਾ ਤੇ ਨਾ ਉਸ ਬੰਦੇ ਨੂੰ ਬਚਾਉਣ ਦਾ ਵੇਲਾ ਮਿਲਦਾ। ਇਹ ਕੋਈ ਅੱਜ ਦਾ ਅਜ਼ਾਬ ਨਹੀਂ ਹੈ, ਇਹ ਮੈਂ ਸਿਰਫ ਹਕੂਮਤ ਤੇ ਇਹਦੇ ਉੱਤੇ ਤਨਕੀਦ ਨਹੀਂ ਕਰਾਂਗਾ, ਪੂਰੇ ਮਾਸ਼ਰੇ ਦਾ ਕਸੂਰ ਹੈ ਇਹਦੇ ਵਿੱਚ। ਹਕੂਮਤ ਦਾ ਜ਼ਾਹਿਰ ਹੈ ਸਭ ਤੋਂ ਬਹੁਤਾ ਕਸੂਰ ਹੈ, ਉਹ ਕਿਸੇ ਦੀ ਵੀ ਹਕੂਮਤ ਹੋਵੇ, ਸਾਡੀ, ਇਹਨਾਂ ਦੀ, ਕਿਸੇ ਦੀ ਵੀ ਹਕੂਮਤ ਹੋਵੇ। ਇਹ ਜ਼ਾਹਿਰ ਹੈ ਰਿਵਾਜ ਜਿਹੜਾ ਪਿਛਲੇ 30-35 ਸਾਲ ਤੋਂ ਹੁਣ ਇਹੋ ਜਿਹੀ ਡੋਰ ਬਣ ਰਹੀ ਜਿਹਦੇ ਸ਼ੀਸ਼ਾ ਇਸਤੇਮਾਲ ਕਰਦੇ ਨੇ। ਉਹ ਡੋਰ ਪਤੰਗ ਉਡਾਉਣ ਵਾਸਤੇ ਇਸ ਲਈ ਉਹ ਪੱਕੀ ਡੋਰ ਲੈਂਦੇ ਨੇ ਸ਼ੀਸ਼ੇ ਵਾਲੀ ਵੀ ਦੂਜੇ ਦੀ ਡੋਰ ਨੂੰ ਕੱਟਦਾ, ਧਾਤੀ ਡੋਰ ਜਿਹਨੂੰ ਆਉਂਦੇ ਨੇ। ਉਹ ਡੋਰਾਂ ਬਣਾਉਂਦੇ ਨੇ। ਜਿਸ ਵੇਲੇ ਸਖਤੀ ਕਰੀ ਦੀ ਮੈਨੂੰ ਅਜੇ ਵੀ ਯਾਦ ਹੈ, ਸਾਡੀ ਹਕੂਮਤ 'ਚ ਅਸੀਂ ਬੜੀ ਸਖਤੀ ਕਰ ਛੱਡੀ ਸੀ ਤੇ ਪਤੰਗ ਐਸੋਸੀਏਸ਼ਨ ਵਾਲੇ, ਉਹ ਵੀ ਮਜ਼ਦੂਰ ਨੇ ਸਾਰੇ, ਉਹ ਫੈਸਲਾਬਾਦ ਤੋਂ ਪੂਰਾ ਇੱਕ ਕਬੀਲਾ ਬਣਾ ਕੇ ਤੇ ਮੇਰੇ ਕੋਲ ਆ ਗਏ ਸਨ ਇਸਲਾਮਾਬਾਦ। ਜ਼ਾਹਿਰ ਹੈ ਉਹਨਾਂ ਦੀ ਉਸ ਵੇਲੇ ਇਹੀ ਗੁਜ਼ਾਰਿਸ਼ ਸੀ ਕਿ ਉਹਨਾਂ 'ਤੇ ਜਿਹੜੀਆਂ ਪਾਬੰਦੀਆਂ ਲੱਗੀਆਂ, ਉਹਨਾਂ ਦੇ ਪਤੰਗ ਜ਼ਬਤ ਕਰ ਲਏ ਗਏ ਨੇ, ਡੋਰਾਂ ਜ਼ਬਤ ਕਰ ਲਈਆਂ ਗਈਆਂ ਨੇ, ਉਹ ਵਾਪਸ ਦਿੱਤੀਆਂ ਜਾਣ। ਉਦੋਂ ਵੀ ਮੈਂ ਉਹਨਾਂ ਦੇ ਸਾਹਮਣੇ ਗੁਜ਼ਾਰਿਸ਼ ਰੱਖੀ ਸੀ ਵੀ ਉਹ ਹੀ ਕੋਈ ਤਰੀਕਾ ਇਹੋ ਜਿਹਾ ਕੱਢਣ ਨਾਲ ਰਲ ਕੇ ਵੀ ਇਹ ਧਾਤੀ ਡੋਰ ਜਿਹੜੀ ਹੈ ਬਣਨ ਦਾ ਕੰਮ ਬੰਦ ਹੋਵੇ। ਹੁਣ ਜ਼ਰਾ ਇਹ ਦਾਸਤਾਨ ਸੁਣ ਲਓ। ਯੂਸਫ ਨਾਮੀ ਇਹ ਜਿਹੜਾ ਨੌਜਵਾਨ ਸੀ, ਇਹ ਘਰ ਦਾ ਵਾਹਿਦ ਕਫੀਲ ਸੀ। ਵਾਲਦ ਦਿਲ ਦੇ ਆਰਜ਼ੇ 'ਚ ਮੁਬਤਲਾ ਅਤੇ ਵਾਲਦਾ ਨੂੰ ਬ੍ਰੇਨ ਟਿਊਮਰ ਹੈ। ਯੂਸਫ ਮਾਲੀ ਦੀ ਨੌਕਰੀ ਕਰਦਾ ਸੀ, ਮਾਲੀ ਸੀ ਕਿਸੇ ਵਾਲੇ ਪਾਸੇ। ਨਾਲ ਵਿਚਾਰਾ ਦੂਜੀ ਨੌਕਰੀ ਵੀ ਕਰਦਾ ਸੀ, ਮੈਡੀਕਲ ਸਟੋਰ 'ਤੇ ਕੰਮ ਕਰਦਾ ਸੀ, ਤਾਂ ਕਿ 2 ਨੌਕਰੀਆਂ ਕਰਕੇ ਤੇ ਆਪਣੇ ਘਰ ਵਾਲਿਆਂ ਦਾ ਢਿੱਡ ਪਾਲ ਸਕੇ, ਆਪਣੇ ਘਰ ਲਈ ਕੋਈ ਰੋਟੀ ਟੁੱਕਰ, ਮਾਂ ਦੀ ਦਵਾਈ, ਪਿਓ ਦੀ ਦਵਾਈ, ਉਹਦਾ ਬੰਦੋਬਸਤ ਕਰ ਸਕੇ। ਹੁਣ ਇਹ ਵਾਹਿਦ ਕਫੀਲ ਸੀ। ਮੋਟਰਸਾਈਕਲ 'ਤੇ ਨਿਕਲਿਆ ਕੋਈ ਆਪਣੀ ਅੰਮਾਂ ਦੀਆਂ ਰਿਪੋਰਟਾਂ ਵਗੈਰਾ ਕਰਵਾਉਣ ਤੇ ਵਾਪਸ ਕੋਈ ਨਹੀਂ ਆਇਆ ਕਿਉਂਕਿ ਆਪਣਾ ਗਲ ਵੱਢਿਆ ਗਿਆ। ਇਹ ਵੱਢਿਆ ਗਿਆ, ਇਹਨੂੰ ਚੁੱਕ ਕੇ ਦਫਨਾ ਦੇਣਗੇ। ਇਹਦੇ ਮਾਂ ਪਿਓ ਤੇ ਇਹਦੇ ਘਰ ਵਾਲੇ ਜੋ ਸਫ਼ਰ ਕਰਨਗੇ ਉਹ ਕਰਨਗੇ, ਲੇਕਿਨ ਬਾਕੀ ਸਾਰਿਆਂ ਨੇ ਇਹੀ ਸੋਚਣਾ ਵੀ ਸਾਨੂੰ ਕੀ। ਉਦਣ ਤਕਲੀਫ ਹੋਣੀ ਜਿੱਦਣ ਕਿਸੇ ਖੁਦਾ ਨਾ ਖਾਸਤਾ ਆਪਣੇ ਜਵਾਕ ਦਾ ਗਲ ਵੱਢਿਆ ਗਿਆ। ਉਦੋਂ ਤੱਕ ਨਾ ਇਸ ਮਾਮਲੇ ਦਾ ਪਤਾ ਹੈ, ਕੋਈ ਪਤੰਗ ਉਡਾਉਂਦਾ ਹੋਵੇ, ਕੋਈ ਡੋਰ ਖਰੀਦਣ ਡਿਆ ਹੋਵੇ, ਕੋਈ ਵੇਚਣ ਡਿਆ ਹੋਵੇ, ਕੋਈ ਉਡਾਉਣ ਡਿਆ ਹੋਵੇ, ਸਾਨੂੰ ਇਸ ਗੱਲ ਨਾਲ ਕੋਈ ਗੱਲ ਨਹੀਂ, ਅਸੀਂ ਪੁੱਛਣਾ ਵੀ ਨਹੀਂ ਕਿਸੇ ਨੂੰ। ਹਾਲਾਂਕਿ ਅਗਰ ਸਾਰੇ ਬਜ਼ੁਰਗ ਲਿੱਤਰ ਲਾ ਲੈਣ ਤੇ ਜਿਹੜਾ ਇਹੋ ਜਿਹੀ ਡੋਰ ਉਡਾਉਂਦਾ ਹੋਵੇ ਉਹਨੂੰ ਘਰੋਂ ਘਰੀ ਫੇਰਨ ਤੇ ਮੇਰਾ ਨਹੀਂ ਖਿਆਲ ਇਹ ਕੰਮ ਹੋਵੇ। ਬਹਰਹਾਲ ਹੁਣ ਦੂਜੇ ਪਾਸੇ ਮੁਸੀਬਤ ਇਹ ਹੈ ਵੀ ਇੱਕ ਪਾਸੇ ਤੇ ਇਹ ਕੰਮ ਸ਼ੁਰੂ ਹੋਇਆ, ਦੂਜੇ ਪਾਸੇ ਜਿਹੜੀ ਪੰਜਾਬ ਗਵਰਨਮੈਂਟ ਹੈ, ਕਿਉਂਕਿ ਉਹਨਾਂ ਨੇ ਜੋ ਕੁਝ TLP ਵਾਲਾ ਕਰ ਦਿੱਤਾ। ਅੱਜ ਫਿਰ ਤੁਹਾਨੂੰ ਖਬਰ ਦੇ ਦਿੰਦੇ ਅੱਜ ਦੀ, ਸਵੇਰੇ ਹੀ ਤੁਸੀਂ ਵੀਲੌਗ ਸੁਣ ਰਹੇ ਹੋ, ਸਵੇਰੇ ਦੋਹਰੇ ਯਾਦ ਕਰਾ ਦੇਣਾ। 23 ਅਕਤੂਬਰ ਤੇ ਜੁਮੇਰਾਤ ਦਾ ਦਿਹਾੜ ਹੈ। ਅੱਜ ਫਿਰ ਤੁਹਾਨੂੰ ਦੱਸ ਦਿੰਦੇ ਹਾਂ ਵੀ ਅੱਜ ਹੁਣ ਜਦੋਂ ਮੇਰਾ ਖਿਆਲ ਹੈ ਕਿ ਵੀਲੌਗ ਕੋਈ 9-10 ਵਜੇ ਸਵੇਰੇ ਤੁਸੀਂ ਵੇਖ ਲਓਗੇ ਇਸ ਵੀਲੌਗ ਨੂੰ। ਅੱਜ ਫਿਰ ਬਾਜੀ ਮਰੀਮ ਨੇ ਜਾਤੀ ਉਮਰੇ ਤੋਂ ਬਾਹਰ ਨਹੀਂ ਨਿਕਲਣਾ। ਹੁਣ ਇਹ ਹਫ਼ਤੇ ਤੋਂ ਜ਼ਿਆਦਾ ਹੋ ਗਿਆ ਕਿ ਬਾਜੀ ਮਰੀਮ ਜਿਹੜੀ ਹੈ 1.5 ਹਫ਼ਤਾ ਹੀ ਹੋਣ ਵਾਲਾ ਹੈ, ਉਹ ਜਾਤੀ ਉਮਰੇ ਤੋਂ ਬਾਹਰ ਨਹੀਂ ਨਿਕਲਣ ਡਈ। ਇੱਕ ਦਿਨ ਉਕਾੜੇ ਗਈ ਹੈ ਸਿਰਫ, ਉਹ ਵੀ ਇੱਕ ਨਿੱਕਾ ਜਿਹਾ ਫੰਕਸ਼ਨ ਕੀਤਾ, ਉਹ ਵੀ ਤੁਹਾਨੂੰ ਝੁੱਲ ਦੇਣ ਵਾਸਤੇ ਵੀ ਐਸੀ ਗੱਲ ਕੋਈ ਨਹੀਂ। ਬਾਜੀ ਮਰੀਮ ਰੋਜ਼ ਦਫ਼ਤਰ ਆਉਂਦੀ ਸੀ 8 ਕਲੱਬ, ਲੇਕਿਨ ਉਹ ਖ਼ਤਮ ਕਰ ਦਿੱਤਾ। ਹੁਣ ਜਾਤੀ ਉਮਰੇ ਦੇ ਵਿੱਚ ਹੀ ਦਫ਼ਤਰ ਹੈ। ਸਾਰੇ ਲੋਕਾਂ ਨੂੰ ਜਿਹੜਾ ਉਹ ਮੀਟਿੰਗਸ ਵਿੱਚੋਂ ਬਾਹਰ ਕੱਢ ਦਿੱਤਾ। ਥੋੜ੍ਹੇ ਜਿਹੇ ਚੰਦ ਲੋਕ ਉੱਥੇ ਜਾਂਦੇ ਨੇ। ਸਿਕਿਉਰਿਟੀ ਚੇਂਜ ਹੈ, ਤੁਹਾਨੂੰ ਦੱਸਿਆ ਸੀ UK ਤੋਂ ਸਿਕਿਉਰਿਟੀ ਮੰਗਵਾਈ ਗਈ ਹੈ। ਇਸੇ ਤਰੀਕੇ ਨਾਲ ਨਵੇਂ ਆਲਾਤ ਵੀ ਮੰਗਵਾਏ ਗਏ ਨੇ ਸਿਕਿਉਰਿਟੀ ਦੇ। ਕੋਈ ਲੇਜ਼ਰ, ਮੈਨੂੰ ਡਿਟੇਲ ਨਹੀਂ ਪਤਾ ਕੀ, ਲੇਕਿਨ ਕੋਈ ਲੇਜ਼ਰ ਨਾਲ ਰਿਲੇਟਡ ਆਲਾਤ ਨੇ ਜਿਹੜੇ ਜਾਤੀ ਉਮਰਾਂ ਦੇ ਆਲੇ ਦੁਆਲੇ ਵੀ ਹਰ ਪਾਸੇ ਲਾਏ ਗਏ ਨੇ, ਇੰਸਟਾਲ ਕੀਤੇ ਗਏ ਨੇ ਨਵੇਂ। ਇਹ ਸਾਰੇ ਕੰਮ ਕੀਤੇ ਗਏ ਨੇ ਔਰ ਬਾਜੀ ਨੇ ਦਫ਼ਤਰ ਆਉਣਾ ਛੱਡ ਦਿੱਤਾ। ਮਤਲਬ ਆਪਣੀ ਜਾਨ ਦਾ ਇਹਨਾਂ ਨੂੰ, ਚਲੋ ਚੰਗੀ ਗੱਲ ਹੈ, ਮੈਂ ਨਹੀਂ ਆਉਂਦਾ ਵੀ ਆਪਣੀ ਜਾਨ ਦੀ ਹਿਫਾਜ਼ਤ ਨਾ ਕਰਨ, ਆਪਣੀ ਜਾਨ ਦੀ ਇਹਨਾਂ ਨੂੰ ਇੰਨੀ ਪਰਵਾਹ ਹੈ ਕਿ ਇਹਨਾਂ ਨੇ ਦਫ਼ਤਰ ਆਉਣਾ ਹੀ ਛੱਡ ਦਿੱਤਾ। ਹਾਲਾਂਕਿ ਹਾਫਿਜ਼ ਜੀ ਮਗਰ ਨੇ, ਉਹਨਾਂ ਦਾ ਡੰਡਾ ਮਗਰ ਹੈ,
ਝੰਡੇ ਬਾਜੀ ਦੇ ਹੁਣ ਤੱਕ ਸਕੂਲਾਂ ਤੇ ਕਾਲਜਾਂ ਤੇ ਲੱਗੇ ਸਨ। ਬਾਜੀ ਦਾ ਡੰਡਾ ਵੀ ਕਾਇਮ ਹੈ, ਝੰਡਾ ਵੀ ਕਾਇਮ ਹੈ, ਉਸ ਦੇ ਬਾਵਜੂਦ ਬਾਜੀ ਦਫ਼ਤਰ ਨਹੀਂ ਆਉਣ ਡਈ। ਸਮਝਦੇ ਹੋ ਨਾ, ਆਪਣੇ ਪੁੱਤਰ ਨੂੰ ਵੀ ਇੰਗਲੈਂਡ ਭੇਜ ਦਿੱਤਾ, ਆਪਣੇ ਮਾਮਲਾ ਸਾਰੇ ਟਿਚ ਕਰ ਲੈਣੇ ਇਹਨਾਂ ਨੇ। ਗਰੀਬ ਦਾ ਜਿਹੜਾ ਯੂਸਫ ਹੈ ਉਹਦਾ ਕਿਸੇ ਨੇ ਖਿਆਲ ਨਹੀਂ ਕਰਨਾ, ਉਹਨੂੰ ਕਿਸੇ ਨਹੀਂ ਬਚਾਉਣਾ। ਇਸ ਲਈ ਮੇਰੇ ਹੱਥ ਜੁੜਿਆਂ ਵਾਲੇ ਪਾਸੇ ਵੇਖੋ, ਇਹ ਜਿਹੜੇ ਆਪ ਤੁਸੀਂ ਲੋਕ ਹੋ, ਆਪ ਇਹਦੇ 'ਤੇ ਸਭ ਤੋਂ ਜ਼ਿਆਦਾ, ਮੈਂ ਇਹ ਨਹੀਂ ਆਂਦਾ 100% ਤੁਸੀਂ ਫਰਕ ਪਾਓਗੇ। ਤੁਸੀਂ ਇਹ ਸੋਚੋਗੇ ਯਾਰ ਮੈਂ ਕਿਸੇ ਬੱਚੇ ਕੋਲੋਂ ਧਾਤੀ ਡੋਰ ਲੈ ਲਾਂਗਾ ਜਾਂ ਉਹਨੂੰ ਮਨਾ ਕਰਾਂਗਾ, ਇਹ ਕਿਸੇ ਦੁਕਾਨ ਵਾਲੇ ਨੂੰ ਮੈਂ ਮਾੜਾ ਚੰਗਾ ਆਖਾਂਗਾ ਵੀ ਤੂੰ ਧਾਤੀ ਡੋਰ ਕਿਉਂ ਵੇਚਣਾ। ਜ਼ਾਹਿਰ ਹੈ ਬੱਚਾ ਖਰੀਦੇਗਾ, ਤੁਹਾਨੂੰ ਪਤਾ ਲੱਗੇਗਾ ਕਿੱਥੋਂ ਧਾਤੀ ਡੋਰ ਖਰੀਦੀ। ਤੁਸੀਂ ਆਖੋਗੇ ਯਾਰ ਮੈਂ ਕਰ ਵੀ ਲਵਾਂਗਾ ਤੇ ਪੂਰੇ ਪਾਕਿਸਤਾਨ 'ਚ ਤੇ ਕੰਮ ਨਹੀਂ ਮੁੱਕਣਾ। ਅਗਰ ਮੈਂ ਕਰ ਵੀ ਲਵਾਂਗਾ, ਉਹ ਭਾਈ ਮੇਰੇ ਪੂਰੇ ਪਾਕਿਸਤਾਨ 'ਚੋਂ ਨਹੀਂ ਮੁੱਕੇਗਾ, ਲੇਕਿਨ ਜਿਹੜੀ ਡੋਰ ਤੁਸੀਂ ਜ਼ਬਤ ਕਰਵਾਓਗੇ, ਕਰੋਗੇ, ਡੱਕੋਗੇ, ਉਹਦੇ ਨਾਲ ਤਾਂ ਕੋਈ ਇੱਕ ਗੱਲ ਤੇ ਬਚਿਆ ਜਾ ਸਕਦਾ ਨਾ, ਇੱਕ ਗਰਦਨ ਤੇ ਬਚੇਗੀ ਨਾ। ਤੁਸੀਂ ਆਪਣਾ ਹਿੱਸਾ ਪਾਓ, ਇਸ ਗੱਲ ਨੂੰ ਛੱਡੋ ਵੀ ਬਾਕੀ ਕਿਸੇ ਨੇ ਕੀ ਕਰਨਾ। ਸਿਵਿਕ ਸਿਟੀਜ਼ਨਸ਼ਿਪ ਵੀ ਕਿਸੇ ਸ਼ੈ ਦਾ ਨਾਂ ਹੈ। ਇਹਨਾਂ ਹਕੂਮਤਾਂ ਨੇ ਕੁਝ ਨਹੀਂ ਕਰਨਾ, ਕਿਉਂਕਿ ਮੈਂ ਤੁਹਾਨੂੰ ਅਗਲੀ ਗੱਲ ਦੱਸਦਾ। ਹੁਣ ਇਹਨਾਂ ਨੇ ਪਲਾਨ ਇਹ ਕੀਤਾ ਹੈ ਕਿ ਜੋ ਅਸੀਂ TLP ਵਾਲਾ ਕੰਮ ਪਾਇਆ ਹੈ ਨਾ, ਇਹ ਜੋ ਵੀ ਕੀਤਾ ਬੰਦੇ ਮਾਰੇ ਨੇ, ਇਸ ਤੋਂ ਬਾਅਦ ਆਵਾਮ ਸਾਡੇ ਤੇ ਬੜੀ ਰਿੰਝ ਹੈ, ਤੇ ਇਹ ਨਾ ਹੋਵੇ ਆਵਾਮ ਸਾਡੇ ਤੇ ਕਿਤੇ ਚੜ੍ਹ ਆਵੇ ਤੇ ਅਸੀਂ ਇੱਕ ਕੰਮ ਕਰੀਏ, ਅਸੀਂ ਬਸੰਤ ਮਨਾਉਣੀ ਸ਼ੁਰੂ ਕਰੀਏ। ਹਾਂਜੀ ਦਰੁਸਤ ਸੁਣ ਰਹੇ ਹੋ ਤੁਸੀਂ। ਉਹਨਾਂ ਨਵਾਂ ਸ਼ੋਸ਼ਾ ਛੱਡਿਆ ਹੈ ਵੀ ਆਓ ਬਸੰਤ ਮਨਾਈਏ। ਇਹ ਹੁਣ ਮਰੀਮ ਔਰੰਗਜ਼ੇਬ ਅੱਜ ਕੱਲ੍ਹ, ਮੈਂ ਤੁਹਾਨੂੰ ਅੰਦਰ ਦੀ ਖਬਰ ਦੇ ਰਿਹਾ, ਜੇ ਕਿਸੇ ਦੱਸੀ ਨਹੀਂ ਹੋਣੀ, ਅੱਜ ਕੱਲ੍ਹ ਮੀਟਿੰਗਸ ਕਰ ਰਹੀ ਹੈ ਤੇ ਇਹਨਾਂ ਲਾਲਾ 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 ਕਰਕੇ ਬਸੰਤ ਵੀ ਮਨਾਉਣੀ। ਹੁਣ ਜਿਸ ਵੇਲੇ ਇਹਨਾਂ ਬਸੰਤ ਖੋਲ੍ਹਣੀ ਹੈ ਤੇ ਇਹ ਧੌਣਾ ਵੱਢੀਆਂ ਜਾਣੀਆਂ ਨੇ, ਇਹ ਨਹੀਂ ਰੁਕਣੀਆਂ, ਕਿਉਂਕਿ ਇਹ ਦੋਵੇਂ ਸ਼ੈਵਾਂ ਜੁੜੀਆਂ ਨੇ। ਸਾਡੇ ਲੋਕ ਪਤੰਗਬਾਜ਼ੀ ਤੇ ਚਲੋ ਕੋਈ ਮਾੜੀ ਗੱਲ ਨਹੀਂ, ਲੇਕਿਨ ਧਾਤੀ ਡੋਰ ਦੇ ਨਾਲ ਜਿਹੜੀ ਪਤੰਗਬਾਜ਼ੀ ਤੋਂ ਬਾਜ਼ ਨਹੀਂ ਆਉਂਦੇ, ਉਹ ਉਹਨਾਂ ਨੇ ਬਾਜ਼ ਨਹੀਂ ਆਉਣਾ। ਜਿਵੇਂ ਉਧਰ ਫੀਲਡ ਮਾਰਸ਼ਲ ਆਪਣੀ ਐਕਸਟੈਂਸ਼ਨ ਵਾਸਤੇ ਕੁਛ ਵੀ ਕਰਨ ਨੂੰ ਤਿਆਰ ਹੈ, ਉਂਝ ਹੀ ਇਹ ਵੀ ਆਂਦੇ ਨੇ ਵੀ ਅਸੀਂ ਮਾਲ ਪਾਣੀ ਬਣਾਈਏ, 4.5 ਦਿਨ ਹੋਰ ਲੰਘ ਜਾਣ, ਉਹ ਜਿਸ ਤਰ੍ਹਾਂ ਵੀ ਲੰਘ ਜਾਣ। ਹੁਣ ਇਹ ਨਵਾਂ ਜਿਹੜਾ ਇਹ ਕੱਟਾ ਖੋਲ੍ਹਣ ਲੱਗੇ ਨੇ, ਉਹ ਬਸੰਤ ਵਾਲਾ ਖੋਲ੍ਹਣ ਲੱਗੇ ਨੇ। ਅੱਛਾ ਜੀ, ਅੱਗੇ ਤੁਰਨੇ ਜ਼ਰਾ। ਪਿਛਲੇ ਚੰਦ ਦਿਨਾਂ ਤੋਂ ਜ਼ਰਾ ਖਬਰਾਂ ਘੱਟ ਕਵਰ ਹੋ ਰਹੀਆਂ ਨੇ ਪੰਜਾਬੀ ਵੀਲੌਗ 'ਚ, ਜ਼ਰਾ ਕੋਸ਼ਿਸ਼ ਕਰਾਂਗੇ ਖਬਰਾਂ ਬਹੁਤੀਆਂ ਕਵਰ ਹੋਣ। ਤਹਿਰੀਕੇ ਇਨਸਾਫ ਦਾ ਇੱਕ ਵਰਕਰ ਹੈ, ਬੜਾ ਹੀ ਸੁਥਰਾ ਗੱਭਰੂ ਜਵਾਨ ਔਰ ਚੰਗਾ ਸੁਥਰਾ ਵਰਕਰ ਹੈ ਸਾਡਾ, ਅਸਮਾਨ ਜੌੜਾ। ਅਸਮਾਨ ਜੌੜਾ ਨੇ ਇੱਕ ਟਾਊਟ ਉੱਥੇ ਆਇਆ ਸੀ। ਟਾਊਟ ਕਹਿਣਾ ਵੀ ਤੋਹੀਨ ਹੈ, ਯਕੀਨ ਕਰੋ ਟਾਊਟ ਦੀ ਵੀ ਤੋਹੀਨ ਹੈ ਇਸ ਬੰਦੇ ਨੂੰ। ਉਹ ਜਿਹੜਾ ਬਲੋਚ ਸੀ, ਕਿਹੜਾ ਤੈਯਬ ਬਲੋਚ, ਉਹ ਚਬਲੀਟ ਜਿਹਾ ਸੀ ਕੋਈ, ਉਹਦਾ ਆ ਕੇ ਤੇ ਅਲੀਮਾ ਬੀਬੀ ਦੇ ਨਾਲ ਉੱਥੇ ਬਦਤਮੀਜ਼ੀ ਕਰਦਾ ਸੀ। ਉਹਨੂੰ ਕਿਤੇ ਤੈਯਬ ਜਿਸ ਵੇਲੇ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਲੀਮਾ ਬੀਬੀ ਨਾਲ, ਤੇ ਉਸਮਾਨ ਜੌੜੇ ਦੀ ਤੇ ਉਹਦੀ ਮੂੰਹਮਾਰੀ ਹੋ ਗਈ ਤੇ ਉਸਮਾਨ ਨੇ ਉਹਨੂੰ ਧੱਕਾ ਮਾਰ ਦਿੱਤਾ। ਉਸ ਤੋਂ ਬਾਅਦ ਪੁਲਿਸ ਨੇ ਉਹਨੂੰ ਚੁੱਕ ਲਿਆ। ਜ਼ਾਹਿਰ ਪੁਲਿਸ ਨੇ ਕੀ ਚੁੱਕਣਾ ਉਹਨੂੰ, ਫੌਜ ਨੇ ਚੁੱਕਿਆ, ISI ਨੇ, MI ਨੇ, ਉਹਨਾਂ ਨੇ ਚੁੱਕਿਆ ਉਹਨੂੰ ਜਾਂ ਚੁਕਵਾਇਆ ਪੁਲਿਸ ਦੇ ਕੋਲੋਂ। ਹੁਣ ਉਹਦੇ ਚਿਹਰੇ ਦੇ ਉੱਤੇ ਇਸ ਤਰ੍ਹਾਂ ਕਾਲਾ ਨਕਾਬ ਪਾ ਕੇ ਲਿਆਏ ਨੇ ਜਿਸ ਤਰ੍ਹਾਂ ਉਹਨੇ ਕੋਈ ਦਹਿਸ਼ਤਗਰਦੀ ਕੀਤੀ ਹੋਵੇ। ਤੇ ਇਹਨਾਂ ਨੂੰ ਬੜਾ ਇਹ ਕਾਲਾ ਨਕਾਬ ਪਤਾ ਕਿਉਂ ਪਾਉਂਦੇ ਨੇ? ਕਿ ਉਹ ਪੁਲਿਸ ਵਾਲਿਆਂ ਨੂੰ, ਜੱਜ ਨੂੰ, ਸਾਰਿਆਂ ਨੂੰ ਨਾ ਵੇਖੇ, ਕੱਲ੍ਹ ਨੂੰ ਬਦਲਾ ਨਾ ਲਵੇ ਇਹਨਾਂ ਦੇ ਕੋਲੋਂ। ਲੇਕਿਨ ਜ਼ਾਹਿਰ ਹੈ ਜਿਹਦੇ ਉੱਤੇ ਪਾਉਂਦੇ ਨੇ, ਅਗਰ ਤੇ ਉਹ ਬਹੁਤ ਹੀ ਕੋਈ ਆਦੀ ਮੁਜਰਮ ਹੋਵੇ ਤੇ ਫਿਰ ਤੇ ਉਹਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਲੇਕਿਨ ਜਿਹੜਾ ਆਮ ਸ਼ਹਿਰੀ ਹੋਵੇ ਜਾਂ ਉਹਨੂੰ ਵੇਖਣ ਵਾਲੇ ਹੋਣ, ਉਹਨਾਂ ਸਾਰਿਆਂ ਦੇ ਉੱਤੇ ਦਹਿਸ਼ਤ ਮਚਦੀ ਹੈ। ਇਹ ਜਦੋਂ ਤੁਸੀਂ ਸਮਝਦੇ ਹੋ ਨਾ ਵੀ ਚੌਧਰੀ ਨੂੰ ਤੁਸੀਂ ਗਾਲਮੰਦਾ ਕਰਦੇ ਹੋ ਤੇ ਚੌਧਰੀ ਨੂੰ ਇਸ ਗੱਲ ਦੀ ਕੋਈ ਪਰਵਾਹ ਨਾ, ਯਕੀਨ ਕਰੋ ਜਿੰਨੀ ਗਾਲਮੰਦਾ ਕਰਦੇ ਹੋ ਉਹਨਾਂ ਚੌਧਰੀ ਅੰਦਰੋਂ ਰਾਜ਼ੀ ਹੁੰਦਾ ਹੈ। ਚੌਧਰੀ ਦੀ ਇੱਕ ਹੀ ਖੁਆਇਸ਼ ਹੈ ਕਿ ਲੋਕੀ ਮੇਰੇ ਤੋਂ ਡਰਨ। ਉਹਨੇ ਤੁਹਾਡੇ ਨਾਲ ਪਿਆਰ ਨਹੀਂ ਕਰਵਾਉਣਾ। ਹਾਂ, ਪਹਿਲੀ ਕੋਸ਼ਿਸ਼ ਹੁੰਦੀ ਪਿਆਰ ਸ਼ਿਆਰ, ਤਰਾਨੇ ਸ਼ਰਾਨੇ ਚਲਾ ਕੇ ਤੁਸੀਂ ਪਿਆਰ ਵੀ ਕਰੋ, ਲੇਕਿਨ ਚੌਧਰੀ ਜਿਹੜਾ ਹੈ ਉਹਨੇ ਅੰਦਰ ਆਪਣੇ ਮਹਿਕਮੇ 'ਚ ਵੀ ਬੰਦਿਆਂ ਨੂੰ ਡਰਾ ਕੇ ਰੱਖਣਾ ਤੇ ਬਾਹਰ ਵੀ। ਚੌਧਰੀ ਦਾ ਕੰਮ ਇਹ ਹੀ ਹੈ, ਉਹਨੂੰ ਪਤਾ ਵੀ ਮੈਂ ਡਰਾ ਕੇ ਰੱਖਾਂਗਾ ਤੇ ਮੇਰਾ ਕੰਮ ਚੱਲੇਗਾ। ਜਿੱਦਣ ਆਵਾਮ ਮੇਰੇ ਤੋਂ ਡਰਨਾ ਬੰਦ ਹੋ ਗਈ, ਉੱਠ ਕੇ ਖਲੋ ਗਈ, ਤੇ ਮੇਰਾ ਕੰਮ ਜਿਹੜਾ ਖਰਾਬ ਹੋ ਜਾਣਾ। ਇਸੇ ਵਜ੍ਹਾ ਤੋਂ ਹੁਣ ਇਹ ਉਸਮਾਨ ਜੌੜੇ ਦੇ ਮੂੰਹ ਦੇ ਉੱਤੇ, ਸਿਰ ਦੇ ਉੱਤੇ ਜਿਹੜਾ ਕਾਲਾ ਕਵਰ ਪਾਇਆ, ਉਹ ਇੰਝ ਲੱਗਦਾ ਵੀ ਜਿਵੇਂ ਪਤਾ ਨਹੀਂ ਕਿੱਡੇ ਕੁ ਬੰਦੇ ਨੇ ਮਾਰ ਛੱਡੇ ਨੇ। ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਵੀ ਇਹ ਕੰਮ ਕਰਨ ਡਏ ਨੇ। ਇਹ ਤੋਹੀਨ ਕਰਨ ਡਏ ਨੇ ਸਿਆਸੀ ਵਰਕਰਾਂ ਦੀ, ਲੇਕਿਨ ਇਹਨਾਂ ਨੂੰ ਸ਼ਰਮ ਆਉਣੀ ਕੋਈ ਨਹੀਂ। ਇਹਨਾਂ ਨੂੰ ਆਉਣੀ ਉਦਣ ਹੀ ਹੈ ਜਿੱਦਣ ਲਾਠੀ ਰੱਬ ਦੀ ਇਹਨਾਂ ਦੇ ਸਿਰ ਤੇ ਪੈਣੀ ਹੈ, ਔਰ ਪੈਣੀ ਹੈ। ਇਹਨਾਂ ਨੂੰ ਭੱਜਣ ਨੂੰ ਰਾਹ ਨਹੀਂ ਲੱਭਣਾ। ਇੱਕ ਟਾਈਮ ਆਉਣਾ ਹੈ, ਤੁਸੀਂ ਅੱਜ ਤੁਹਾਨੂੰ ਮੇਰੀਆਂ ਗੱਲਾਂ ਮਜ਼ਾਕ ਲੱਗਦੀਆਂ ਹੋਣਗੀਆਂ, ਲੇਕਿਨ ਇੱਥੇ ਬੜੇ ਬੜੇ ਮੁਸ਼ਰਫ ਵਰਗੇ ਤੇ ਜ਼ਿਆ ਵਰਗੇ ਤੇ ਯਾਹਿਆ ਖਾਨ ਵਰਗੇ ਬੜੇ ਬੜੇ ਜਬਰਾਨ ਰਹੇ ਨੇ। ਉਸ ਤੋਂ ਬਾਅਦ ਪਾਣੀ ਨਹੀਂ ਮੰਗਦੇ, ਤੇ ਇਹ ਵੇਲਾ ਆਉਣਾ, ਇਹਨਾਂ ਦਾ ਵੀ ਆਉਣਾ, ਤੁਸੀਂ ਵੇਖ ਲਓਗੇ। ਮੈਨੂੰ ਨਹੀਂ ਪਤਾ ਹੁਣ ਕਿੰਨਾ ਚਿਰ ਹੈ, ਹੋਰ ਕਿੰਨੀ ਹੈ ਤਗੋਦੋ ਹੈ, ਲੇਕਿਨ ਵੇਲਾ ਆਏਗਾ ਜ਼ਰੂਰ। ਅਗਲੀ ਖਬਰ ਵਾਲੇ ਪਾਸੇ ਚੱਲਨੇ। ਹੁਣ ਅਗਲੀ ਖਬਰ ਪੰਜਾਬ ਤੋਂ ਹੈ। ਪੰਜਾਬ ਵਾਲਿਆਂ ਨੇ ਆਪਣਾ ਬੜਾ ਹੀ ਖੂਬਸੂਰਤ ਬਲਦੀਆਤੀ ਨਿਜ਼ਾਮ ਜਿਹੜਾ ਉਹ ਤਰਤੀਬ ਦੇ ਦਿੱਤਾ। ਇਲੈਕਸ਼ਨ ਕਮਿਸ਼ਨ ਆਫ ਪਾਕਿਸਤਾਨ ਨੇ ਆਖਿਆ ਵੀ ਸਾਡੀ ਬੜੀ ਬੇਇੱਜ਼ਤੀ ਹੈ, ਪੰਜਾਬ ਬਲਦੀਆਤੀ ਇਲੈਕਸ਼ਨ ਨਹੀਂ ਕਰਵਾਉਂਦਾ। ਪੰਜਾਬ ਬਲਦੀਆਤੀ ਇਲੈਕਸ਼ਨ ਨਹੀਂ ਕਰਵਾਉਂਦਾ, ਸਾਡੀ ਬੜੀ ਬੇਇੱਜ਼ਤੀ ਹੈ, ਬਲਦੀਆਤੀ ਇਲੈਕਸ਼ਨ ਕਰਵਾਓ। ਇਹ ਇਲੈਕਸ਼ਨ ਕਮਿਸ਼ਨ ਨੇ ਇਹਨਾਂ ਨੂੰ ਆਖ ਦਿੱਤਾ। ਤੇ ਹੁਣ ਕੋਈ ਬਹਾਨਾ ਨਹੀਂ ਚੱਲੇਗਾ, ਕਈ ਸਾਲਾਂ ਤੋਂ ਤੁਸੀਂ ਨਹੀਂ ਕਰਵਾਇਆ, ਹਰ ਸੂਰਤ ਕਰਵਾਓ।
ਹੁਣ ਇੱਕ ਪਾਸੇ ਤੇ ਬਾਜੀ ਮਰੀਮ ਤੇ ਨੂਨ ਲੀਗ ਆਂਦੀ ਵੀ ਅਸੀਂ ਬੜੇ ਮਕਬੂਲ ਹੈ, ਸਾਡੀ ਗੱਲ ਹੀ ਕੋਈ ਨਹੀਂ, ਸਾਨੂੰ ਕੋਈ ਹੱਥ ਹੀ ਨਹੀਂ ਲਾ ਸਕਦਾ, ਸਾਡੀ ਰਾਤੀ ਕੋਈ ਨਹੀਂ ਜੰਮਿਆ। ਤੇ ਦੂਜੇ ਪਾਸੇ ਹਾਲ ਇਹ ਵੀ ਜਿਸ ਵੇਲੇ ਬਲਦਿਆਤੀ ਇਲੈਕਸ਼ਨ ਦਾ ਐਲਾਨ ਕੀਤਾ ਤੇ ਇਹ ਭੱਜ ਗਏ। ਇਹਨਾਂ ਨਵਾਂ ਹੁਣ ਕਾਨੂੰਨ ਪਾਸ ਕਰ ਦਿੱਤਾ ਹੈ ਕਿ ਬਲਦਿਆਤੀ ਇਲੈਕਸ਼ਨ ਗੈਰ ਜਮਾਤੀ ਹੋਏਗਾ। ਇਹਨਾਂ ਨੂੰ ਪਤਾ ਜੇ ਜਮਾਤੀ ਹੋਇਆ ਤੇ ਤਹਿਰੀਕੇ ਇਨਸਾਫ ਭਾਵੇਂ ਪਾਰਟੀ ਦੇ ਤੌਰ ਤੇ ਨਾ ਵੀ ਲੜ ਸਕੀ, ਕੋਈ ਤੀਜੀ ਪਾਰਟੀ ਖਿਲਾਰ ਦੇਣਗੇ, ਮਜਲਿਸੇ ਵਾਹਦਤ ਮੁਸਲਮੀਨ ਜਾਂ ਕੋਈ ਹੋਰ ਪਾਰਟੀ, ਉਹ ਤਹਿਰੀਕੇ ਇਨਸਾਫ ਵੱਲੋਂ ਲੜੇਗੀ ਇਲੈਕਸ਼ਨ ਤੇ ਉਹਨਾਂ ਦੇ ਨਿਸ਼ਾਨ ਤੇ ਪੀਟੀਆਈ ਦੇ ਲੋਕ ਇਲੈਕਸ਼ਨ ਲੜਨਗੇ ਤੇ ਫਿਰ ਇਹ ਕੀ ਕਰਨਗੇ? ਇਹਨਾਂ ਦੀਆਂ ਤਾਂ ਜ਼ਮਾਨਤਾਂ ਹੋ ਜਾਣਗੀਆਂ ਜ਼ਬਤ। ਇਸ ਲਈ ਉਹਨਾਂ ਆਖਿਆ ਵੀ ਕੋਈ ਜਮਾਤੀ ਇਲੈਕਸ਼ਨ ਨਹੀਂ। ਇਹ ਚੇਤੇ ਰੱਖਣਾ ਤੁਸੀਂ, ਗੈਰ ਜਮਾਤੀ ਇਲੈਕਸ਼ਨ ਹਮੇਸ਼ਾ ਆਮਰ ਕਰਵਾਉਂਦੇ ਨੇ। ਜਮਾਤਾਂ ਕੋਲੋਂ ਜਿਨ੍ਹਾਂ ਨੂੰ ਡਰ ਹੁੰਦਾ ਹੈ ਉਹ ਆਮਰ, ਉਹ ਡਿਕਟੇਟਰ, ਉਹ ਤਾਲੇ ਅਜ਼ਮਾ, ਜਿਵੇਂ ਜ਼ਿਆ ਨੇ ਕਰਵਾਏ ਸਨ ਗੈਰ ਜਮਾਤੀ। ਜਦੋਂ ਗੈਰ ਜਮਾਤੀ ਇਲੈਕਸ਼ਨ ਹੁੰਦੇ ਨੇ ਉਦੋਂ ਹਾਰਸ ਟ੍ਰੇਡਿੰਗ, ਲੋਟਾ ਕਰੇਸੀ, ਇਹ ਵੋਟਾਂ ਦੀ ਖਰੀਦੋ ਫਰੋਖਤ, ਬੇਜ਼ਮੀਰ ਲੋਕਾਂ ਦਾ ਉੱਤੇ ਆਉਣਾ, ਇਹ ਉਦੋਂ ਹੁੰਦਾ। ਮਤਲਬ ਮਾਸ਼ਰੇ ਦੇ ਵਿੱਚ ਜਿਹੜਾ ਕੂੜ ਕਵਾੜ ਹੁੰਦਾ ਨਾ ਜ਼ਿਹਨੀ ਤੌਰ ਤੇ, ਉਹ ਲੋਕੀ ਉੱਤੇ ਆ ਜਾਂਦੇ ਨੇ ਜਦੋਂ ਗੈਰ ਜਮਾਤੀ ਇਲੈਕਸ਼ਨ ਹੁੰਦੇ ਨੇ। ਇਹ ਹੁਣ ਦੋਹਰੇ ਇਹਨਾਂ ਨੇ ਕਾਨੂੰਨ ਬਣਾ ਦਿੱਤਾ ਮਰੀਮ ਸਾਹਿਬਾ ਨੇ। ਡਰ ਇਹਨਾਂ ਨੂੰ ਇਹ ਹੈ ਕਿ ਜੇ ਇਲੈਕਸ਼ਨ ਦੇ ਵਿੱਚ ਨੂਨ ਲੀਗ ਦੇ ਪਲੇਟਫਾਰਮ ਤੋਂ ਗਏ ਤੇ ਫਿਰ ਸ਼ੇਰ ਤੇ ਮੋਹਰਾਂ ਨਹੀਂ ਲੱਗਣੀਆਂ, ਬਲਕਿ ਸ਼ੇਰ ਨੂੰ ਛਿੱਤਰ ਪੈਣੇ ਨੇ। ਇਸ ਵਜ੍ਹਾ ਤੋਂ ਡਰਦਿਆਂ ਹੋਇਆਂ ਨਵਾਂ ਕਾਨੂੰਨ ਬਣਾ ਛੱਡਿਆ ਵੀ ਗੈਰ ਜਮਾਤੀ ਇਲੈਕਸ਼ਨ ਹੋਣੇ ਨੇ ਤੇ ਲੇਕਿਨ 3 ਮਹੀਨੇ ਦਾ ਟਾਈਮ ਦੇਣਾ, 1 ਮਹੀਨੇ ਦਾ ਨਹੀਂ, ਮਾਜ਼ਰਤ 1 ਮਹੀਨੇ ਦਾ ਟਾਈਮ ਦੇਣਾ ਪੂਰਾ, ਕੋਈ 10 ਦਿਨ ਦਾ ਨਹੀਂ, 15 ਦਿਨ ਦਾ ਨਹੀਂ, 1 ਮਹੀਨੇ ਪੂਰੇ ਦਾ ਟਾਈਮ ਦੇਣਾ ਕਿ ਉਹ ਕਿਸੇ ਹੋਰ ਜਮਾਤ ਨੂੰ ਸ਼ਾਮਿਲ ਹੋ ਜਾਣ ਉਹਦੇ 'ਚ। ਬਈ ਫਿਰ ਜਮਾਤ 'ਚ ਕਿਉਂ ਸ਼ਾਮਿਲ ਹੋਣਾ? ਜਦੋਂ ਗੈਰ ਜਮਾਤੀ ਕਰਵਾ ਰਹੇ ਹੋ ਫਿਰ ਗੈਰ ਜਮਾਤੀ ਰੱਖੋ ਨਾ। ਇਹ ਹੁਣ ਤਰੀਕਾ ਕੀ ਹੈ ਕਿ ਤਹਿਰੀਕੇ ਇਨਸਾਫ ਦੇ ਨਾਲ ਇਹ ਬਾਹਰ ਤੇ ਨਿਬੜ ਨਹੀਂ ਸਕਦੇ ਵੋਟਾਂ ਦੇ ਵਿੱਚ। ਹੁਣ ਇਹ ਕਰਨਗੇ ਕੀ ਵੀ ਗੈਰ ਜਮਾਤੀ ਕਰਨਗੇ, ਉਸ ਤੋਂ ਬਾਅਦ ਕਿਉਂਕਿ ਹਕੂਮਤ ਹੈ, ਫੀਲਡ ਮਾਰਸ਼ਲ ਦਾ ਡੰਡਾ ਹੈ, ਉੱਤੋਂ ਫੀਲਡ ਮਾਰਸ਼ਲ ਨੇ ਤੁੰਨ ਕੇ ਰੱਖਿਆ, ਉੱਤੋਂ ਬਾਜੀ ਉਜ਼ਮਾ ਸਾਡੀ ਬਾਬਾ ਜੀ ਦਾ ਠੁੱਲੂ ਵੀ ਨਾਲ ਹੀ ਲਈ ਫਿਰਦੀ ਹੈ। ਕਿਸੇ ਨੂੰ ਬਾਬਾ ਜੀ ਦਾ ਠੁੱਲੂ ਵਿਖਾਉਣਗੇ, ਕਿਸੇ ਨੂੰ ਫੀਲਡ ਮਾਰਸ਼ਲ ਸਾਹਿਬ ਦਾ ਡੰਡਾ ਵਿਖਾਉਣਗੇ ਤੇ ਕਿਸੇ ਨੂੰ ਸਾਡੀ ਬਾਜੀ ਦਾ ਪ੍ਰੋਗਰਾਮ, ਮਤਲਬ ਇਹ ਤਰੱਕੀਆਤੀ ਪ੍ਰੋਗਰਾਮ ਜਿਹੜਾ ਇਹ ਵਿਖਾਉਣਗੇ, ਮਤਲਬ ਮਾਲ ਪਾਣੀ ਇਹ ਵਿਖਾਉਣਗੇ ਤੇ ਲੋਕਾਂ ਦੇ ਜ਼ਮੀਰ ਖਰੀਦ ਧੜਾ ਧੜ ਉਹਨਾਂ ਨੂੰ ਨੂਨ ਲੀਗ ਦੇ ਵਿੱਚ ਸ਼ਾਮਿਲ ਕਰਾਉਣਗੇ। ਤੇ ਫਿਰ ਆਖਣਗੇ ਵੇਖੋ ਨੂਨ ਲੀਗ ਜਿੱਤ ਗਈ ਤੇ ਬਲਦਿਆਤੀ ਇਲੈਕਸ਼ਨ ਕਰਵਾ ਵੀ ਦਿੱਤੇ ਤੇ ਪੂਰੇ ਪੰਜਾਬ 'ਚ ਨੂਨ ਲੀਗ ਦੀ ਹੁਣ ਬਲਦਿਆਤੀ ਵੀ ਹਕੂਮਤ ਹੈ, ਬਲਦਿਆਤੀ ਅਦਾਰਿਆਂ 'ਚ ਵੀ ਨੂਨ ਲੀਗ ਹੀ ਹੈ। ਇਹ ਇਹਨਾਂ ਦੀ ਸੂਰਤ ਹਾਲ ਹੈ, ਇਹ ਇਹਨਾਂ ਦਾ ਹਿਸਾਬ ਕਿਤਾਬ ਹੈ। ਅਗਰ ਨੂਨ ਲੀਗ ਏਡੇ ਜੋਗੀ ਹੈ ਤਾਂ ਫਿਰ ਜਾਂ ਤਾਂ ਇਲੈਕਸ਼ਨ ਲੜ ਲਓ ਬਲਦਿਆਤੀ ਸਿੱਧੇ, ਉਹ ਨਹੀਂ ਲੜਨਗੇ। ਮਤਲਬ ਇਲੈਕਸ਼ਨ ਕਰਵਾਉਣਾ ਕਿਉਂਕਿ ਮਜਬੂਰੀ ਹੈ ਤੇ ਉਹ ਗੈਰ ਜਮਾਤੀ ਦੇ ਬਾਅਦ 'ਚ 1 ਮਹੀਨੇ ਦਾ ਟਾਈਮ ਹੈ ਤਾਂ ਕਿ ਇਹ ਤੋੜ ਭੰਨ ਕੇ ਲੋਕਾਂ ਨੂੰ ਆਪਣੀ ਜਮਾਤ 'ਚ ਸ਼ਾਮਿਲ ਕਰ ਲੈਣ। ਇਹ ਜੇ ਇਹਨਾਂ ਦੀ ਪੂਰੀ ਹਕੀਕਤ, ਇਹਨਾਂ ਦੀ ਟੋਟਲ ਔਕਾਤ, ਕੁੱਲ ਔਕਾਤ ਇਹਨਾਂ ਦੀ। ਦੂਜੇ ਪਾਸੇ ਆਉਂਦੇ ਨੇ ਕਿ ਇਮਰਾਨ ਖਾਨ ਦਾ ਸਾਨੂੰ ਭਾਰ ਕੋਈ ਨਹੀਂ, ਇਮਰਾਨ ਖਾਨ ਕਿੱਸਾ ਪਾਰੀਨਾ ਹੋ ਗਿਆ। ਉਹ ਬਈ ਇਮਰਾਨ ਖਾਨ ਹੀ ਕਰੰਸੀ ਹੈ, ਇਮਰਾਨ ਖਾਨ ਹੀ ਰੇਟ ਕੱਢਦਾ ਅੱਜ ਵੀ ਤੁਹਾਡੀ ਔਕਾਤ ਦਾ। ਉਸੇ ਮਾਰਕੀਟ ਦੇ ਵਿੱਚ ਜਿਹੜਾ ਨਾ, ਜਿਵੇਂ ਉਹ ਤੁਸੀਂ ਵੇਖਿਆ ਨਾ ਇੱਕ ਉਹ ਸਰਕਾਰੀ ਉਹ ਵੱਟਾ ਹੁੰਦਾ ਜਿਹਦੇ ਨਾਲ ਤੁਹਾਡੇ ਵੱਟੇ ਆ ਕੇ ਤੋਲਦੇ ਨੇ ਦੁਕਾਨਾਂ 'ਤੇ ਵੀ ਤੁਹਾਡਾ ਵੱਟਾ ਪੂਰਾ ਹੈ ਕਿ ਨਹੀਂ। ਇਮਰਾਨ ਖਾਨ ਹੀ ਸਟੈਂਡਰਡ ਹੈ ਅੱਜ ਵੀ, ਤੁਹਾਡੀ ਜਿਹੜੀ ਔਕਾਤ ਹੈ ਉਹਦੇ ਬਰਾਬਰ ਹੀ ਤੁਲਦੀ ਹੈ ਵੀ ਤੁਸੀਂ ਕਿੰਨੇ ਜੋਗੇ ਹੋ। ਤੇ ਇਸ ਵੇਲੇ ਤੁਸੀਂ ਕੱਖ ਜੋਗੇ ਨਹੀਂ ਹੋ, ਇਸੇ ਤੋਂ ਹਰ ਇਲੈਕਸ਼ਨ ਤੋਂ ਭੱਜ ਰਹੇ ਹੋ। ਅੱਛਾ ਜੀ, ਅਗਲੀ ਖਬਰ ਹੈ ਅਵਾਰਾ ਕੁੱਤਿਆਂ ਨੂੰ ਮਾਰਨ ਦੇ ਸ਼ਵਾਹਿਦ ਅਗਰ ਮਿਲੇ ਤਾਂ ਜ਼ਿੰਮੇਦਾਰਾਂ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾਏਗਾ। ਇਸਲਾਮਾਬਾਦ ਹਾਈ ਕੋਰਟ ਦੇ ਜਸਟਿਸ ਖਾਦਮ ਹੁਸੈਨ ਸਾਹਿਬ ਨੇ ਉਹਨਾਂ ਨੇ ਇਹ ਆਰਡਰ ਪਾਸ ਕੀਤਾ CDA ਨੂੰ ਤੇ ਡਾਇਰੈਕਟਰ ਮਿਊਨਿਸਪਲ ਐਡਮਿਨਿਸਟ੍ਰੇਸ਼ਨ ਨੂੰ ਕਿ ਅਗਰ ਤੁਸੀਂ ਅਵਾਰਾ ਕੁੱਤਿਆਂ ਨੂੰ ਮਾਰਿਆ ਔਰ ਸਾਨੂੰ ਸਬੂਤ ਮਿਲਿਆ ਤੇ ਤੁਹਾਡੇ ਖਿਲਾਫ FIR ਦਰਜ ਹੋਏਗੀ। ਲੇਕਿਨ ਇਹ ਚੰਗਾ ਕੰਮ ਹੈ, ਇਹਦੀ ਮੈਂ ਸਤਾਇਸ਼ ਕਰਦਾ, ਮਾੜੀ ਗੱਲ ਹੈ ਜਾਨਵਰਾਂ ਨੂੰ ਇਸ ਤਰ੍ਹਾਂ ਮਾਰਨਾ, ਉਹਨਾਂ 'ਤੇ ਜ਼ੁਲਮ ਕਰਨਾ, ਲੇਕਿਨ ਅੱਗੇ ਤੁਰੋ ਜ਼ਰਾ। ਇਹ ਜਿਹੜੀ ਇਸਲਾਮਾਬਾਦ ਹਾਈ ਕੋਰਟ ਦੇ ਜਸਟਿਸ ਖਾਦਮ ਸਾਹਿਬ ਨੇ ਇਹ TLP ਦੇ ਵਰਕਰ ਨੂੰ ਮਾਰਨ ਤੇ ਮੁਕੱਦਮੇ ਦਾ ਆਰਡਰ ਨਹੀਂ ਦੇ ਸਕਦੇ। ਅਵਾਰਾ ਕੁੱਤੇ ਤੇ ਦੇ ਸਕਦੇ ਨੇ, ਇਨਸਾਨਾਂ ਤੇ ਨਹੀਂ ਦੇ ਸਕਦੇ। ਰੱਬ ਦੀ ਉਹ ਵੀ ਵੈਸੇ ਮਖਲੂਕ ਹੈ, ਮੈਂ ਇਹ ਨਹੀਂ ਆਂਦਾ ਵੀ ਉਹਨਾਂ ਨੂੰ ਮਾਰ ਦਿਓ, ਮੈਂ ਪਹਿਲਾਂ ਵੀ ਆਖਿਆ, ਲੇਕਿਨ ਇਨਸਾਨਾਂ ਦੇ ਬਾਰੇ ਆਰਡਰ ਨਹੀਂ ਦੇ ਸਕਦੇ। ਇਹ 26 ਨਵੰਬਰ ਨੂੰ ਜਿਹੜੀ ਤਹਿਰੀਕ ਇਨਸਾਫ ਦੇ ਉੱਤੇ ਜ਼ੁਲਮ ਹੋਇਆ ਸੀ ਉਹਦਾ ਅਜੇ ਤੱਕ ਉਹਦੀ ਜਿਹੜੀ ਦਰਖਾਸਤ ਹੈ ਉਹ ਅਦਾਲਤਾਂ 'ਚ ਰੁਲਣ ਰਹੀ ਹੈ। ਹਜੇ ਤੱਕ ਅੱਜ ਦੇ ਦਿਨ ਤੱਕ ਉਹਦੀ ਦਰਖਾਸਤ ਰੁਲਣ ਰਹੀ ਹੈ। ਉਹਦਾ ਇਹ ਪਰਚਾ ਨਹੀਂ ਦੇ ਸਕੇ, ਇਹੀ ਹਾਈ ਕੋਰਟ ਇਹੀ ਨਾ ਇਹ ਦੇ ਸਕਣਗੇ। ਉਹਦੀ ਵਜ੍ਹਾ ਅੱਗੇ ਚੌਧਰੀ ਦਾ ਛਿੱਤਰ ਹੈ, ਇਹਨਾਂ ਨੂੰ ਡਰ ਹੈ ਵੀ ਚੌਧਰੀ ਨੇ ਛਿੱਤਰ ਲਾ ਲੈਣਾ। ਲੇਕਿਨ ਕੁੱਤਿਆਂ ਦੇ ਉੱਤੇ ਫੈਸਲੇ ਕਰਕੇ, CDA ਦੇ ਉੱਤੇ ਕਰਕੇ ਜੱਜ ਸਾਹਿਬਾਨ ਵੀ ਬੜੇ ਤਗੜੇ ਬਣਦੇ ਨੇ, ਦਿਖਾਉਂਦੇ ਨੇ ਕਿ ਅਸੀਂ ਬੜੇ ਜਨਾਬ, ਸਾਨੂੰ ਇਨਸਾਨਾਂ ਦੀ, ਸਾਨੂੰ ਜਿਹੜੀ ਹੈ ਨਾ ਉਹ ਇਨਸਾਨੀ ਹਕੂਕ ਦੀ ਵੀ ਪਰਵਾਹ, ਜਾਨਵਰਾਂ ਦੀ ਵੀ ਪਰਵਾਹ ਨਹੀਂ। ਜਨਾਬ ਇੰਝ ਨਾ ਕਰੋ, ਲੋਕਾਂ ਨੂੰ ਬੇਵਕੂਫ ਨਾ ਬਣਾਓ। ਅੱਛਾ ਹੈ, ਅਸੀਂ ਖਬਰ ਤੇ ਪਹਿਲੇ ਵੀ ਕੀਤੀ ਹੈ, ਲੇਕਿਨ ਇੱਕ ਭਾਈ ਨੇ ਬਹੁਤ ਰੌਲਾ ਪਾਇਆ, ਵਜ਼ੀਰ ਤਾਲੀਮ ਪੰਜਾਬ, ਮੇਰਾ ਪੁੱਤਰ ਸਰਕਾਰੀ ਸਕੂਲ 'ਚ ਪੜ੍ਹਦਾ, ਮੇਰਾ ਪੁੱਤਰ ਸਰਕਾਰੀ ਸਕੂਲ 'ਚ ਪੜ੍ਹਦਾ, ਮੇਰਾ ਪੁੱਤਰ ਸਰਕਾਰੀ ਸਕੂਲ 'ਚ ਪੜ੍ਹਦਾ। ਉਹਨਾਂ ਆਖਿਆ ਮਾਂ ਮਰ ਗਈ ਪੋਹ ਦੇ ਪਾਲੇ। ਪੋਹ ਹੁੰਦਾ ਹੈ ਜਿਹੜਾ ਦਸੰਬਰ ਜਨਵਰੀ, ਜਿਵੇਂ ਪੰਜਾਬੀ ਮਹੀਨਿਆਂ 'ਚ ਪੋਹ ਮਾਘ। ਮਾਂ ਮਰ ਗਈ ਪੋਹ ਦੇ ਪਾਲੇ, ਮਾਂ ਮਰ ਗਈ
ਪੋਹ ਦੇ ਪਾਲੇ, ਪਾਲਾ ਮਤਲਬ ਠੰਡ ਬਹੁਤ ਜ਼ਿਆਦਾ, ਮਾਂ ਮਰ ਗਈ ਪੋਹ ਦੇ ਪਾਲੇ, ਧੀ ਦਾ ਨਾਂ ਨਿੱਗੀ, ਵੀ ਧੀ ਦਾ ਨਾਂ ਨਿੱਗੀ ਹੈ ਤੇ ਮਾਂ ਪੋਹ ਦੇ ਪਾਲੇ ਨਾਲ ਮਰ ਗਈ ਹੈ। ਠੀਕ ਹੈ ਨਾ ਜੀ। ਉਹ ਗੱਲ ਇਹ ਹੈ, ਬੁੜੀ ਹੁਣ ਮਰਦੀ, ਇੱਕ ਹੋਰ ਮੁਹਾਵਰਾ ਤੁਹਾਨੂੰ ਦੱਸ ਦਿੰਦੇ, ਬੁੜੀ ਹੁਣ ਮਰਦੀ ਜਲਾਬ ਕੱਤੇ। ਪਹਿਲਾਂ ਲੋਕੀ ਹਕੀਮ ਦੇ ਕੋਲੋਂ ਜਲਾਬ ਲੈਂਦੇ ਸਨ, ਮਤਲਬ ਪੇਟ ਸਾਫ਼ ਕਰਦੇ ਸਨ, ਲੇਕਿਨ ਕੱਤੇ ਦੇ ਮਹੀਨੇ 'ਚ, ਵੀ ਜਦੋਂ ਜ਼ਰਾ ਡੀਹਾਈਡਰੇਸ਼ਨ ਵਗੈਰਾ ਓਵਰਆਲ ਵੈਸੇ ਨਾ ਹੋਵੇ, ਅੱਸੂ ਕੱਤਾ ਉਹ ਜ਼ਰਾ ਸਕੂਨ ਵਾਲੇ ਮਹੀਨੇ ਹੁੰਦੇ ਸਨ, ਅਤੇ ਉਦੋਂ ਜਲਾਬ ਲੈਂਦੇ ਸਨ, ਮਤਲਬ ਕਿ ਜਾ ਕੇ ਪੇਟ ਸਾਫ਼ ਕਰਨ ਦੀ ਦਵਾਈ ਲੈਂਦੇ ਸਨ ਹਕੀਮ ਕੋਲੋਂ। ਇਹ ਦੂਜਾ ਮੁਹਾਵਰਾ ਇਹ ਹੈ ਵੀ ਬੁੜੀ ਹੁਣ ਮਰਨ ਡਈ ਹੈ, ਮਾਈ ਹੁਣ ਮਰਨ ਡਈ ਹੈ। ਹਕੀਮ ਕਹਿੰਦਾ ਨਹੀਂ, ਕੱਤੇ ਨੂੰ ਜਲਾਬ ਦਿਆਂਗੇ, ਵੀ ਜਲਾਬ ਲੈਣ ਤੱਕ ਮਾਈ ਜਿਹੜੀ ਹੈ ਉਹ ਜ਼ਿੰਦਾ ਰਹਿ ਜਾਣੀ ਹੈ, ਬੁੜੀ ਤੇ ਹੁਣ ਮਰਨ ਡਈ ਹੈ, ਹੁਣ ਦਿਓ ਜਿਹੜੀ ਦਵਾਈ ਦੇਣੀ। ਇਹ ਹਿਸਾਬ ਵਜ਼ੀਰ ਤਲੀਮ ਪੰਜਾਬ ਦਾ ਕਿ ਮਾਂ ਮਰ ਗਈ ਪੋਹ ਦੇ ਪਾਲੇ, ਧੀ ਦਾ ਨਾਂ ਨਿੱਗੀ। ਇਹਨੇ ਚੰਗਾ ਖੌਰੂ ਪਾਇਆ ਵੀ ਮੇਰਾ ਪੁੱਤਰ ਜਿਹੜਾ ਉਹ ਸਰਕਾਰੀ ਸਕੂਲੇ ਪੜ੍ਹਦਾ। ਉਹਨੇ ਦਾਸਤਾਨ ਸੁਣ ਲਓ, ਪਹਿਲੇ ਵੀ ਸੁਣਾਈ ਸੀ ਤੁਹਾਨੂੰ। ਇਹਨਾਂ ਨੇ ਇੱਕ ਸਰਕਾਰੀ ਬਿਲਡਿੰਗ ਲਈ ਮਾਲ ਰੋਡ ਦੇ ਲਾਗੇ ਚਾਗੇ, ਇਹ ਪਹਿਲਾਂ ਤਾਂ ਪ੍ਰਾਈਮ ਜਗ੍ਹਾ ਜਿੱਥੇ ਸਕੂਲ ਤੇ ਛੱਡ ਕੇ ਕੋਈ ਮੇਰਾ ਮਤਲਬ ਖੰਘ ਵੀ ਨਹੀਂ ਸਕਦਾ, ਜਿੱਡਾ ਮਹਿੰਗਾ ਇਲਾਕਾ, ਉੱਥੇ ਫਿਰ ਕਰੋੜਾਂ ਰੁਪਈਆ ਲਾ ਕੇ ਇੱਕ ਸਕੂਲ ਬਣਾਇਆ। ਉੱਥੇ ਸਕੂਲ ਦੇ ਵਿੱਚ ਜਿਹੜੀਆਂ ਸਤਾਨੀਆਂ ਨੇ ਉਹਦੀ 5-5 ਲੱਖ ਤਨਖਾਹ। ਇੰਨੀ ਤਨਖਾਹ ਜਿਹੜੇ ਲਾਹੌਰ ਦੇ ਵੱਡੇ ਮੰਨੇ ਪਰਮੰਨੇ ਸਕੂਲ ਨੇ ਨਾ, ਮੈਂ ਚਲੋ ਨਾਂ ਨਹੀਂ ਲੈਂਦਾ, ਜਿਹੜੇ ਸਭ ਤੋਂ ਮਹਿੰਗੇ ਨੇ, ਜਿੱਥੇ ਹਮਜ਼ਾ ਸ਼ਹਿਬਾਜ਼ ਦੇ ਤੇ ਪਤਾ ਨਹੀਂ ਕਿਹਦੇ ਪੁੱਤਰ ਜਾਂਦੇ ਨੇ, ਉੱਥੇ ਉਸਤਾਨੀਆਂ ਦੀ ਤਨਖਾਹ 5-5 ਲੱਖ ਨਹੀਂ ਹੈ, ਇੱਥੇ 5-5 ਲੱਖ ਰੁਪਈਆ ਤਨਖਾਹ ਰੱਖੀ ਉਹਨਾਂ ਦੀ। ਫਿਰ ਮਰਜ਼ੀ ਦੀਆਂ ਭਰਤੀਆਂ ਕੀਤੀਆਂ ਉਸਤਾਨੀਆਂ ਉਹਨਾਂ ਪ੍ਰਾਈਵੇਟ ਸਕੂਲਾਂ ਤੋਂ। ਫਿਰ ਅੰਦਰ ਉਹੀ ਪ੍ਰਾਈਵੇਟ ਸਕੂਲਾਂ ਵਾਲੇ ਜਿਹੜੇ ਬਣਾ ਕੇ ਦਿੰਦੀਆਂ ਨੇ ਕੰਪਨੀਆਂ, ਉਹਨਾਂ ਕੋਲੋਂ ਸਕੂਲ ਬਣਵਾਇਆ, ਸਵਿਮਿੰਗ ਪੂਲ ਅੰਦਰ ਅਲੱਗ ਬਣਾਇਆ, ਜਿਮਨੇਜ਼ੀਅਮ ਅੰਦਰ ਅਲੱਗ ਬਣਾਇਆ, ਚੇਂਜਿੰਗ ਰੂਮ ਵੀ ਬੱਚੇ ਕੱਪੜੇ ਚੇਂਜ ਕਰਨ, ਸ਼ਾਵਰ ਸਭ ਕੁਝ ਅਲੱਗ ਬਣਾਇਆ। ਮਤਲਬ ਇਹ ਜਿਹੜਾ ਪ੍ਰਾਈਵੇਟ ਸਕੂਲਾਂ ਦਾ ਵੀ ਪਿਓ ਬਣਾ ਦਿੱਤਾ ਇਹਨੂੰ ਤੁਹਾਡੇ ਪੈਸਿਆਂ ਨਾਲ। ਹੁਣ ਤੁਹਾਡੇ 'ਚੋਂ ਕਈ ਕਹਿਣਗੇ ਇਹ ਤਾਂ ਬੜਾ ਚੰਗਾ ਕੰਮ ਕੀਤਾ। ਬਈ ਚੰਗਾ ਕੰਮ ਤਦ ਕੀਤਾ ਅਗਰ ਇਹ ਆਵਾਮ ਨੂੰ ਇਹਦਾ ਕੋਈ ਫਾਇਦਾ ਹੋਵੇ। ਉਸ ਤਰ੍ਹਾਂ ਤੇ ਜਿਮਖਾਨਾ ਕਲੱਬ ਵੀ ਬੜੀ ਸੁਥਰੀ ਜਗ੍ਹਾ, ਤੇ ਇਸਲਾਮਾਬਾਦ ਕਲੱਬ ਵੀ ਬੜੀ ਸੁਥਰੀ ਜਗ੍ਹਾ, ਅਸ਼ਰਾਫੀਆ ਤੇ ਸਰਕਾਰੀ ਇਦਾਰੇ ਬੜੇ ਨੇ। ਮੈਨੂੰ ਦੱਸੋ ਨਾ ਵੀ ਸਰਕਾਰੀ ਇਦਾਰੇ, ਏਅਰਪੋਰਟ ਦੇ ਉੱਤੇ ਤੁਸੀਂ ਧੱਕੇ ਖਾਂਦੇ ਹੋ, ਏਅਰਪੋਰਟ 'ਤੇ ਨਾਲ ਹੀ ਇੱਕ ਟਰਮੀਨਲ ਹੁੰਦਾ VIP ਲੋਕਾਂ ਵਾਸਤੇ, ਉਹ ਵੀ ਸਰਕਾਰੀ ਹੈ। ਸਰਕਾਰੀ ਹਸਪਤਾਲਾਂ ਦੇ ਵਿੱਚ ਚਲੇ ਜਾਓ, ਉੱਥੇ ਆਮ ਬੰਦਾ ਧੱਕੇ ਖਾਂਦਾ ਹੈ। ਇਹਨਾਂ ਨੇ ਆਪਣਾ ਸਰਕਾਰੀ ਸਿਸਟਮ ਹੀ ਅਲੱਗ ਬਣਾਇਆ ਹੁੰਦਾ, ਕੋਈ ਇੱਕ ਅੱਧਾ ਵਾਰਡ ਸਿੱਧਾ ਕੀਤਾ ਹੁੰਦਾ ਪਰਲੇ ਪਾਸੇ, ਜਿੱਥੇ ਸਿਫਾਰਿਸ਼ ਨਾਲ ਜਾ ਕੇ ਭਰਤੀ ਹੁੰਦੇ ਨੇ ਸਿਰਫ। ਇਸੇ ਤਰੀਕੇ ਨਾਲ ਤੁਸੀਂ ਉੱਥੇ ਆਪਣਾ CMH ਚਲੇ ਜਾਓ, ਉੱਥੇ ਅਫਸਰਾਂ ਦਾ ਹੋਰ ਖਾਤਾ ਹੈ, ਮਤਹਿਤਾਂ ਦਾ। ਤੁਸੀਂ ਜੇਲ੍ਹ ਚਲੇ ਜਾਓ, ਉੱਥੇ ਜੇਲ੍ਹ ਮਾੜੇ ਬੰਦੇ ਦੀ ਜੇਲ੍ਹ ਹੋਰ ਹੈ, ਤਗੜੇ ਦੀ ਹੋਰ। ਇਹ ਤਾਂ ਸ਼ਰਾਫੀਆ ਇੱਥੇ ਕਰਦੀ ਹੈ। ਉਹ ਇੱਕ ਸਕੂਲ ਤੁਹਾਡੇ ਰੁਪਈਆਂ ਨਾਲ ਬਣਾਇਆ, ਪ੍ਰਾਈਵੇਟ ਸਕੂਲਾਂ ਤੋਂ ਵੀ ਗਾਂਹ ਬਣਾਇਆ, ਅਤੇ ਆਉਂਦੇ ਨੇ ਮਿਨਿਸਟਰ ਸਾਹਿਬ ਜਿਹੜੇ ਪੰਜਾਬ ਦੇ ਨੇ, ਉਹ ਮੇਰਾ ਮਤਲਬ ਹੈ ਕਿ ਮੈਂ ਕੀ ਆਖਾਂ ਉਹਨਾਂ ਨੂੰ, ਉਹ ਆਉਂਦੇ ਨੇ ਮੈਂ ਬੱਚਾ, ਉਹ ਜਨਾਬ ਸਾਰਾ ਦਿਨ ਟਵਿੱਟਰ ਦੇ ਉੱਤੇ ਉਹਨਾਂ ਨੂੰ ਕਿਸੇ ਨੇ ਸਿਖਾ ਦਿੱਤਾ ਕਿ ਬਸ ਝੂਠ ਮਾਰੀ ਜੋ, ਇੰਨਾ ਮਾਰੋ ਵੀ ਲੋਕੀ ਸਮਝਣ ਵੀ ਇਹ ਸੱਚ ਹੈ। ਸਾਰਾ ਦਿਨ ਤੋਨਾ ਫਿੱਟ ਕਰੀ ਆਉਂਦੇ ਨੇ, ਮੇਰਾ ਬੱਚਾ ਜਿਹੜਾ ਹੈ ਨਾ ਉਹ ਸਰਕਾਰੀ ਸਕੂਲ ਹੈ, ਮੇਰਾ ਬੱਚਾ ਸਰਕਾਰੀ ਸਕੂਲ ਹੈ। ਭਾਈ ਮੇਰੇ ਕਰਾਓ ਨਾ ਜ਼ਰਾ ਸਰਕਾਰੀ ਸਕੂਲੇ, ਉੱਥੇ ਕਿਤੇ ਠੋਕਰ ਨਿਆਜ਼ ਬੇਗ ਅਤੇ ਕਿਤੇ ਇਹ ਨਵਾਂ ਕੋਟ ਅਤੇ ਕਿਤੇ ਕਾਨੇ ਅਤੇ ਕਿਤੇ ਹੋਰ ਥਾਂ 'ਤੇ ਲੱਗ ਪਤਾ ਜਾਏ। ਉੱਥੇ ਤੇ ਮੇਰਾ ਮਤਲਬ ਡੰਗਰ ਨਹੀਂ ਬੰਨੇ ਜਾਂਦੇ ਉਹਨਾਂ ਸਕੂਲਾਂ 'ਚ ਜੋ ਉਹਨਾਂ ਦੀ ਹਾਲਤ ਹੈ, ਜਿਨ੍ਹਾਂ ਦੇ ਬਾਰੇ ਤੁਸੀਂ ਆਂਦੇ ਹੋ। ਇਹ ਇੱਕ ਪ੍ਰਾਈਵੇਟ ਸਕੂਲ ਕਰੋੜਾਂ ਰੁਪਈਆ ਲਾ ਕੇ ਆਵਾਮ ਦੇ ਪੈਸਿਆਂ ਨਾਲ ਬਣਾ ਕੇ, ਤੇ ਹੁਣ ਤੁਸੀਂ ਆਂਦੇ ਹੋ ਮੇਰਾ ਪੁੱਤਰ ਸਰਕਾਰੀ ਸਕੂਲ ਪੜ੍ਹਦਾ। ਇਹ ਆਵਾਮ ਦੇ ਮੱਥਿਆਂ 'ਤੇ ਚੇ ਲਿਖਿਆ, ਲੇਕਿਨ ਬਣਾ ਰਹੇ ਨੇ ਸਾਰੇ ਬੇਵਕੂਫ। ਇਕੱਲਾ ਇਹ ਥੋੜ੍ਹੀ ਬਣਾ ਰਿਹਾ, ਪੂਰੀ ਗੌਰਮੈਂਟ ਹੀ ਹੈ। ਉਹ ਇੱਕ ਦੂਜੀ ਆਂਦੀ ਸੀ ਮੈਂ ਇਨਵਾਇਰਮੈਂਟ ਸਟੱਡੀ ਕੀਤਾ ਅਤੇ ਮੈਂ ਸਮੋਗ ਮੁਕਾ ਦਿੱਤੀ ਹੈ। ਮਤਲਬ ਬਾਜੀ ਮੈਂ ਕੀ ਆਖਾਂ ਤੈਨੂੰ, ਮਰੀਮ ਔਰੰਗਜ਼ੇਬ ਦੀ ਮੈਂ ਗੱਲ ਕਰਦਾ, ਕੀ ਤੁਸੀਂ ਸਮੋਗ ਮੁਕਾਉਣੀ। ਅੱਛਾ ਜੀ, ਆਖਰੀ ਗੱਲ ਹੈ, ਮਰੀਮ ਨਵਾਜ਼ ਸਾਹਿਬਾ ਨੇ ਸੁਥਰਾ ਪੰਜਾਬ ਬਣਾਉਣਾ ਸੀ। ਇਹ ਮੈਂ ਨਹੀਂ ਆਖਣ ਲਿਆ, ਇੱਕ ਬੰਦੇ ਨੇ ਆਖਿਆ, ਸੁਣਵਾ ਵੀ ਦਿੰਦਾ। ਉਹਨੇ ਆਖਿਆ ਜੀ ਸੁਥਰਾ ਪੰਜਾਬ ਬਣਾਉਣ ਆਏ ਸਨ ਅਤੇ ਬਾਜੀ ਮਰੀਮ ਨੇ ਖੁਸਰਾ ਪੰਜਾਬ ਬਣਾ ਦਿੱਤਾ। ਹੁਣ ਤੁਹਾਨੂੰ ਬੜਾ ਮਾਯੂਬ ਜਿਹਾ ਲਫ਼ਜ਼ ਲੱਗਣਾ, ਪਰ ਉਹਨਾਂ ਆਖਿਆ ਕੀ ਆਖਿਆ ਸੁਣ ਲਓ। ਇਹਨੇ ਸੁਥਰਾ ਪੰਜਾਬ ਨਹੀਂ, ਸਾਨੂੰ ਖੁਸਰਿਆਂ ਕਰ ਦਿੱਤਾ। ਇਹਨੇ ਖੁਸਰਾ ਪੰਜਾਬ ਬਣਾਇਆ। ਨੌਕਰੀ ਮਿਲੀ, ਅਸੀਂ ਕਿਹਾ ਜੀ ਗੌਰਮੈਂਟ ਦੀ ਮਰੀਮ ਨਵਾਜ਼ ਨੌਕਰੀ ਦੇ ਦਿੱਤੀ। ਕਰਪਸ਼ਨ ਕਰਨ ਵਾਲੇ ਡਿਊਟੀਆਂ ਕਰ ਰਹੇ ਨੇ, ਬੰਦਿਆਂ ਕਰਪਸ਼ਨ ਕੀਤੀ। ਮੈਂ ਵੀਡੀਓ ਬਣਾ ਕੇ ਡਿਪਟੀ CO ਨੂੰ ਦਿੱਤੀ, ਮੈਨੂੰ ਉਹਨਾਂ ਫਾਰਗ ਕਰਤਾ। 2 ਮਾਹ ਹੋ ਗਿਆ ਨਾ ਮੈਂ ਧੱਕੇ ਖਾ ਰਿਹਾ। 2 ਮਾਹ ਦੀ ਸੈਲਰੀ ਉਹ ਵੀ ਨਹੀਂ ਦੇ ਰਿਹਾ। ਇੱਕ ਮਹੀਨੇ ਦੀ 200 ਬੰਦਾ ਕੱਢ ਲੈਣਾ, ਦੂਜੇ ਮਹੀਨੇ 576 ਕੱਢ ਲੈਣ, ਤੀਜੇ ਮਹੀਨੇ 300 ਬੰਦਾ ਕੱਢ ਲੈਣ। ਕਰਪਸ਼ਨ ਕਰ ਰਹੇ ਨੇ ਹਰ ਚੀਜ਼ 'ਚ। ਮੇਰੇ ਕੋਲ ਆ ਵੀਡੀਓ ਮੌਜੂਦ ਨੇ ਕਰਪਸ਼ਨ ਦੀਆਂ ਅਰਬਾਂ। ਸੁਥਰਾ ਪੰਜਾਬ ਦੇ ਵਿੱਚ ਕਰਪਸ਼ਨ ਹੋ ਰਹੀ ਹੈ। ਮੇਰੇ ਕੋਲ ਸਬੂਤ ਮੌਜੂਦ ਨੇ, ਠੀਕ ਹੈ, ਜਿਹੜੇ ਲੋਕ ਕਰ ਰਹੇ ਨੇ। ਡਿਪਟੀ CO ਜ਼ੁਨਕਨ ਨੈਨ, ਉਹਨੂੰ ਮੈਂ ਵੀਡੀਓ ਦਿੱਤੀਆਂ ਨੇ, ਉਹਨੇ ਜੀ ਮੈਨੂੰ ਫਾਰਗ ਕਰਤਾ। ਉਹਨਾਂ ਕੋਲ ਰੁਪਈਏ ਲੈ ਕੇ ਉਹਨਾਂ ਨੂੰ ਬਾਲ ਕਰਤਾ, ਠੀਕ ਹੈ। ਮੈਂ ਅਗਲੇ MNA ਦੇ ਡੇਰੇ ਜਾ ਰਹੀ ਹਾਂ, ਪਿਛਲੇ ਤੇ ਜਾ ਰਹੀ ਹਾਂ, ਅਗਲੇ ਦੀ ਸਿਫਾਰਿਸ਼ ਪਾ ਰਿਹਾ, ਮੁਝੇ ਬਾਲ ਨਹੀਂ ਕਰ ਰਿਹਾ। 2 ਮਾਹ ਦੀ ਮੇਰੀ ਸੈਲਰੀ ਵੀ, ਮੈਂ ਕਿਰਾਏਦਾਰ ਹਾਂ,
ਠੀਕ ਹੈ ਮੇਰੇ ਕੀ ਹਾਲਾਤ ਹੋਣੇ ਆਪਣਾ ਫੋਨ ਨੰਬਰ ਬਤਾ ਦੇ। ਠੀਕ ਹੈ 0307 65 95 308 ਨਾਂ ਕੀ ਹੈ ਆਪਣਾ? ਤੈਰ ਮਕਸੂਦ ਤੈਰ ਮਕਸੂਦ। ਕਿੱਥੋਂ ਦੇ ਰਿਹਾਇਸ਼ੀ ਹੋ? ਸ਼ਾਹਪੁਰ ਦਾ ਅੱਛਾ ਸ਼ਾਹਪੁਰ ਦਾ। ਤੇ ਤੁਹਾਡੇ ਨਾਲੇ 2 ਮਹੀਨੇ ਹੋ ਗਏ ਨੇ, ਤੁਹਾਨੂੰ ਸੈਲਰੀ ਨਹੀਂ ਲੱਗੀ? ਨਹੀਂ ਮਿਲੀ। ਠੀਕ ਹੈ ਮੈਂ ਇੱਥੇ ਨੌਕਰੀ ਇਸ ਖਾਤਰ ਸਲੌਰ ਚ ਆਇਆ, ਪਿੱਛੋਂ ਮੈਂ ਦੀਪਾਲਪੁਰ ਦਾ। ਸੁਣ ਲਿਆ ਜੇ। ਮੇਰਾ ਨਹੀਂ ਖਿਆਲ ਹੁਣ ਕਿ ਇੱਥੇ ਤਜਜ਼ੀਏ ਦੀ ਲੋੜ ਹੈ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।